ਖਬਰ ਜੋ ਇਜ਼ਰਾਈਲ ਤੋਂ ਆ ਰਹੀ ਆ, ਨੇਤਨਯਾਹੂ ਨੇ ਆਪਣੀ ਵਾਰ ਕੈਬਨਿਟ ਨੂੰ ਡਿਸੋਲਵ ਕਰ ਦਿੱਤਾ ਹੈਗਾ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਸ ਟਾਈਮ ਦੇ ਉੱਤੇ ਕਦਮ ਚੁੱਕਿਆ ਜਦੋਂ ਉਹਨਾਂ ਦੀ ਹੀ ਵਾਰ ਕੈਬਨਿਟ ਜੋ ਆ ਉਸ ਦੇ 2 ਮੈਂਬਰਾਂ ਨੇ ਰਿਜ਼ਾਈਨ ਕਰ ਦਿੱਤਾ। ਨੇਤਨਯਾਹੂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਬੰਬਾਰਡਮੈਂਟ ਗਾਜ਼ਾ 'ਚ ਹੋ ਰਹੀ ਆ, ਇਨੋਸੈਂਟ ਲੋਕਾਂ ਦੀ ਮੌਤ ਹੋ ਰਹੀ ਆ, ਤੇ ਉਹ ਪੂਰੇ ਜਿਹੜੇ ਹੋਸਟੇਜ ਬਣਾਏ ਹੋਏ ਆ ਉਹਨਾਂ ਨੂੰ ਵਾਪਸ ਵੀ ਨਹੀਂ ਲਿਆ ਸਕੇ। ਅਮਰੀਕਾ ਦੀ ਸਰਕਾਰ ਦਾ ਵੀ ਬਹੁਤ ਵੱਡਾ ਪ੍ਰੈਸ਼ਰ ਹੈਗਾ ਆ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਪ੍ਰੈਸ਼ਰ ਆ। ਸੋ ਉਹਨੂੰ ਦੇਖਦੇ ਹੋਏ ਨੇਤਨਯਾਹੂ ਨੇ ਜਿਹੜੀ ਆਪਣੀ ਵਾਰ ਦੀ ਕੈਬਨਿਟ ਆ ਉਸ ਨੂੰ ਅੱਜ ਡਿਸੋਲਵ ਕਰ ਦਿੱਤਾ ਹੈ। ਸੋ ਇਹ ਬੜੀ ਇੱਕ ਵੱਡੀ ਕਹਿ ਸਕਦੇ ਇੰਪੋਰਟੈਂਟ ਅਪਡੇਟ ਆ ਜਿਹੜੀ ਇਹ ਲੜਾਈ ਲੱਗੀ ਸੀ। ਸੋ ਕੀ ਇਸ ਦਾ ਮਤਲਬ ਆ ਵੀ ਇਜ਼ਰਾਈਲ ਹੁਣ ਆਪਣੀ ਲੜਾਈ ਹੈ ਇਸ ਨੂੰ ਬੰਦ ਕਰਨ ਵੱਲ ਨੂੰ ਵੱਧ ਰਿਹਾ ਆ? ਇਹ ਹੁਣ ਵੱਡੇ ਜਿਹੜੇ ਉਹ ਸਵਾਲ ਰਹਿਣਗੇ। ਡਿਸੀਜਨ ਮੇਕਿੰਗ ਕਹਿੰਦੇ ਹੁਣ ਮੁੜ ਇੱਕ ਵਾਰੀ ਫੇਰ ਜਿਹੜੀ ਸਰਕਾਰ ਦੀ ਮੇਨ ਸਿਕਿਉਰਿਟੀ ਕੈਬਨਿਟ ਆ ਉਸ ਦੇ ਹੱਥ ਦੇ ਵਿੱਚ ਆ ਜਾਊਗੀ। ਜਿਹੜੇ ਇਜ਼ਰਾਈਲੀ ਅਧਿਕਾਰੀ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਨੇਤਨਯਾਹੂ ਉਹ ਛੋਟੀਆਂ ਫਾਰਮਸ ਜਿਹੜੇ ਸੈਂਸਿਟਿਵ ਮੈਟਰਸ ਆ ਉਸ ਉੱਤੇ ਜਿਹੜੀ ਉਹ ਚਰਚਾ ਕਰੂਗਾ। ਵਾਰ ਕੈਬਨਿਟ ਕਹਿੰਦੇ ਹਮਾਸ ਨੇ ਜਦ ਅਕਤੂਬਰ 7 ਨੂੰ ਹਮਲਾ ਕੀਤਾ ਸੀ ਉਸ ਤੋਂ 5 ਦਿਨਾਂ ਬਾਅਦ ਇਹਨਾਂ ਨੇ ਵਾਰ ਕੈਬਨਿਟ ਜਿਹੜੀ ਉਹ ਗਠਨ ਕੀਤੀ ਸੀ, ਜਿਸ ਦੇ ਵਿੱਚ ਡਿਫੈਂਸ ਮਿਨਿਸਟਰ ਯੋਆਵ ਗੈਲੈਂਟ, ਆਪੋਜੀਸ਼ਨ ਲੀਡਰ ਬੈਨੀ ਗੈਂਟਸ ਤੇ 2 ਜਿਹੜੇ ਅਬਜ਼ਰਵਰ ਰੋਮ ਡਰਮਟ ਤੇ ਗੈਡੀ ਈਸਨਕੋਟ ਤੇ ਖੁਦ ਨੇਤਨਯਾਹੂ ਜਿਹੜੇ ਆ ਉਹ ਸ਼ਾਮਲ ਸੀ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਇਹਨਾਂ ਦੇ ਜਿਹੜੇ ਟੌਪ ਦੇ ਕਈ ਲੀਡਰ ਆ ਉਹ ਅਸਤੀਫਾ ਦੇ ਗਏ ਜਾਂ ਉਹ ਲਾਂਭੇ ਜਿਹੜੇ ਉਹ ਹੁੰਦੇ ਜਾ ਰਹੇ ਆ। ਰੀਸੈਂਟਲੀ ਇੱਕ ਵਾਰੀ ਫਿਰ ਇਹਨਾਂ ਨੇ ਸਿਵਿਲੀਅਨਸ ਦਾ ਜਿਹੜਾ ਉਹ ਜਦੋਂ ਘਾਣ ਕੀਤਾ ਤਾਂ ਉਸ ਦੀ ਫਿਰ ਬਹੁਤ ਜ਼ਿਆਦਾ ਤੋਏ ਜਿਹੜੀ ਆ ਇੱਥੇ ਜਿਹੜੀ ਉਹ ਹੋਈ ਸੀਗੀ, ਦੁਨੀਆ ਭਰ ਦੇ ਵਿੱਚ ਜਿਹੜੀ ਉਹ ਹੋਈ ਸੀ। ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਵੀ ਕਾਫੀ ਜ਼ਿਆਦਾ ਦਬਾਅ ਪਾਇਆ। 3 ਨੁਕਤੀ ਜਿਹੜਾ ਉਹਨਾਂ ਨੇ ਇੱਕ ਸੀਜ਼ ਫਾਇਰ ਦਾ ਪਲਾਨ ਵੀ ਜਿਹੜਾ ਉਹ ਪੇਸ਼ ਕੀਤਾ ਸੀ। ਕੱਲ ਜਿਹੜੀਆਂ ਇਹ ਰਿਪੋਰਟਸ ਆ ਰਹੀਆਂ ਸੀ ਵੀ ਜਿਹੜੇ ਨੇਤਨਯਾਹੂ ਆ ਉੱਥੇ ਆਪਣੀ ਲੜਾਈ ਦੇ ਉੱਤੇ ਥੋੜਾ ਚਿਰ ਲਈ ਵਿਰਾਮ ਨਾ ਰਹੇ ਆ, ਜਿਹੜੀ ਫੌਜੀ ਕਾਰਵਾਈ ਉਸ ਦੇ ਉੱਤੇ, ਤਾਂ ਜੋ ਜਿਹੜੀ ਰਾਹਤ ਸਮੱਗਰੀ ਆ ਉਹ ਲੋਕਾਂ ਤੱਕ ਜਿਹੜੀ ਉਹ ਪਹੁੰਚਾਈ ਜਾ ਸਕੇ। ਇਹ ਵੀ ਨਾਲ ਦੇ ਨਾਲ ਜ਼ਿਕਰ ਕਰਨਾ ਬਣਦਾ ਆ ਵੀ ਬੀਤੇ ਦਿਨਾਂ ਦੇ ਵਿੱਚ ਇਜ਼ਰਾਈਲ ਦੇ ਜਿਹੜੇ ਕੁਝ ਫੌਜੀ ਆ ਦੁਬਾਰਾ ਜਿਹੜੇ ਉੱਥੇ ਮਾਰੇ ਗਏ ਆ ਹਮਾਸ ਦੇ ਜਿਹੜੇ ਉਹ ਹੱਥੋਂ ਜਿਹੜੇ ਗਾਜ਼ਾ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਫੈਸਲਾ ਆਇਆ ਹੈਗਾ ਆ ਵੀ ਜਿਹੜੀ ਵਾਰ ਕੈਬਨਿਟ ਆ ਉਸ ਨੂੰ ਡਿਸਬੈਂਡ, ਉਸ ਨੂੰ ਜਿਹੜਾ ਉਹ ਹੁਣ ਹਟਾ ਰਹੇ ਆ, ਉਸ ਨੂੰ ਡਿਸਮੈਂਟਲ ਜਿਹੜਾ ਉਹਨਾਂ ਨੇ ਕਰ ਦਿੱਤਾ ਆ ਤੇ ਆਪਣੀ ਜਿਹੜੀ ਉਹਨਾਂ ਦੀ ਸਰਕਾਰ ਦੀ ਕੈਬਨਿਟ ਆ ਉਸ ਦੇ ਵਿੱਚ ਆ। ਉਹਨੂੰ ਸਿਆਸੀ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਆ ਹਰਜੋਤ ਸਿੰਘ ਜੀ ਨੇਤਨਯਾਹੂ ਨੂੰ। ਜਿਹੜਾ ਗੈਂਟਸ ਆ ਉਸ ਦੀ ਸਪੋਰਟ ਉੱਥੇ ਓਵਰਆਲ ਵਧੀਆ, ਕਹਿੰਦੇ 42% ਉਸ ਦੀ ਸਪੋਰਟ ਜਿਹੜੀ ਉਹ ਵਧੀਆ ਤੇ ਨੇਤਨਯਾਹੂ ਮਹਿਜ 34% ਲੋਕਾਂ ਦੀ ਸਪੋਰਟ ਦੇ ਨਾਲ ਆ। ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਹਮਾਸ ਨੇ ਬੰਦਕ ਬਣਾ ਕੇ ਰੱਖਿਆ ਸੀ, ਉਹਨਾਂ ਦੇ ਪਰਿਵਾਰ ਨਾਖੁਸ਼ ਸੀ ਨੇਤਨਯਾਹੂ ਤੋਂ ਵੀ ਉਹਨਾਂ ਨੂੰ ਜਿਹੜਾ ਆਜ਼ਾਦ ਕਰਾਉਣ ਦੇ ਲਈ ਕਿਸੇ ਤਰੀਕੇ ਦੀ ਕੋਈ ਡੀਲ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਉਹ ਬਣਾ ਰਿਹਾ। ਸੋ ਇਜ਼ਰਾਈਲ ਦੇ ਵਿੱਚ ਕਹਿ ਲਓ ਵੀ ਲੰਗੜੀਆਂ ਸਰਕਾਰਾਂ ਦਾ ਦੌਰ ਅਜੇ ਵੀ ਜਾਰੀ ਆ। ਹੋ ਸਕਦਾ ਵੀ ਉੱਥੇ ਵੀ ਆਪਾਂ ਨੂੰ ਜਲਦ ਹੀ ਇਲੈਕਸ਼ਨਸ